S. Jaishankar meets Canadian counterparts in Germany, discuss present state of bilateral ties and global issues. Met my Canadian counterpart, Foreign Minister Melanie Joly, on the sidelines of this. Our conversation understandably focused on the present state of our bilateral ties. S. Jaishankar and I had a frank discussion on Canada-India relations and the current global issues, including Russia's illegal invasion of Ukraine. कि अमेरिका सॉफ्ट हो गया इंडिया प्रति और जे कैनेडा च भी भावें साइडलाइन मीटिंग ही हुई है ਜਾਂ ਦੂਜਾ कि अमेरिका कैनेडा ਦੇ ਉੱਤੇ ਵੀ ਪ੍ਰਵੇਲ ਕਰ ਰਿਹਾ ਹੈ ਵੀ ਕਨਫਰੰਟੇਸ਼ਨ ਪਾਥ ਨਾ ਲਓ. Military equipment co-developed by India, US, can be used to dissuade countries from going to mutual adversaries. US ambassador says the visit holds significance amid the two countries deepening military cooperation and strategic partnership. The tour is aimed at exploring avenues for more significant training, co-development and co-production engagements. ਜਿਹੜੀਆਂ ਸੈਂਕਸ਼ਨਸ ਯੂਰਪ ਦੇ ਉੱਤੇ ਲਾਈਆਂ ਹੋਈਆਂ ਉਹਨਾਂ ਨੂੰ ਅਵੋਇਡ ਕਰਕੇ ਇਹ ਉਹਨਾਂ ਦਾ ਕਰੂਡ ਆਇਲ ਲੈ ਕੇ ਸਾਨੂੰ ਵੀ ਵੇਚ ਰਿਹਾ ਉਹਨਾਂ ਨੂੰ ਵੀ ਵੇਚ ਰਿਹਾ. ਇਹ ਚੰਗਾ ਸਾਡਾ ਜਿਹੜਾ ਹੈ ਉਹ ਸਟ੍ਰੈਟੇਜਿਕ ਪਾਰਟਨਰ ਹੈ. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ. ਸੋ ਵਿਊਅਰਸ, ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ ਦਿਨੀ ਜਰਮਨ ਵਿੱਚ ਕੈਨੇਡਾ ਅਤੇ ਭਾਰਤ ਦੇ ਵਿਦੇਸ਼ ਮੰਤਰੀਆਂ ਦੀ ਇੱਕ ਮੀਟਿੰਗ ਹੋਈ. ਇਸੇ ਤਰ੍ਹਾਂ ਭਾਰਤ ਦਾ ਫੌਜੀ ਚੀਫ ਜਨਰਲ ਮਨੋਜ ਪਾਂਡੇ 4 ਰੋਜ਼ਾ ਅਮਰੀਕਾ ਦੇ ਦੌਰੇ ਤੋਂ ਵਾਪਸ ਪਰਤਿਆ. ਸੋ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿੱਚ ਕੋਈ ਵੀ ਗ੍ਰਿਫਤਾਰ ਨਹੀਂ ਹੋਇਆ ਔਰ ਕੁਝ ਹਲਕਿਆਂ ਵੱਲੋਂ ਇਹ ਖਦਸ਼ਾ ਜਿਹੜਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਅਮਰੀਕਾ ਅਤੇ ਕੈਨੇਡਾ ਦਾ ਭਾਰਤ ਪ੍ਰਤੀ ਜਿਹੜਾ ਰਵੱਈਆ ਨਰਮ ਹੁੰਦਾ ਜਾ ਰਿਹਾ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ. ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਜਿਸ ਦਿਨ ਐਤਵਾਰ 18 ਫਰਵਰੀ ਨੂੰ ਗ੍ਰੀਨਵੁੱਡ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਨੂੰ ਸੰਬੋਧਿਤ ਹੋ ਰਹੇ ਸੀ, ਸੋ ਉਹਦੇ 'ਚ ਮੈਂ ਇਹ ਮੈਨਸ਼ਨ ਕੀਤਾ ਕਿ ਅੱਜ 18 ਫਰਵਰੀ ਦਾ ਦਿਨ ਹੈ. ਅੱਛਾ. ਔਰ 18 ਜੂਨ 2023 ਦਾ ਉਹ ਦਿਨ ਹੈ ਜਿਸ ਦਿਨ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੇ ਗੁਰਦੁਆਰਾ ਸਾਹਿਬ ਕੰਪਲੈਕਸ ਦੇ ਅੰਦਰ ਪਾਰਕਿੰਗ ਲਾਟ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ. ਸੋ ਜਦੋਂ ਅਸੀਂ ਜੂਨ ਤੋਂ ਤੁਸੀਂ ਮਹੀਨੇ ਗਿਣਦੇ ਹੋ ਤਾਂ ਫਿਰ ਜਿਹੜਾ ਆਲਮੋਸਟ 8 ਮਹੀਨੇ ਤੋਂ ਜ਼ਿਆਦਾ ਦਾ ਵਕਤ ਹੋ ਜਾਂਦਾ ਹੈ, 10 ਮਹੀਨੇ ਆਲਮੋਸਟ. ਔਰ ਇਸ ਪੀਰੀਅਡ 'ਚ ਇਹਦੇ ਬਾਵਜੂਦ ਕਿ ਗਲੋਬ ਐਂਡ ਮੇਲ ਨੇ ਸਟੋਰੀ ਬ੍ਰੇਕ ਕੀਤੀ ਸੀ ਕਿ ਜੀ ਆਲਮੋਸਟ RCMP ਨੇ 2 ਬੰਦੇ ਜਿਨ੍ਹਾਂ 'ਤੇ ਨਜ਼ਰ ਹੈ ਕਿਸੇ ਵੇਲੇ ਵੀ ਗ੍ਰਿਫਤਾਰ ਹੋ ਸਕਦੇ ਨੇ, ਔਰ ਦੂਸਰਾ ਹਾਲਾਂ ਤੋਂ ਡਿਨਾਈ ਕੀਤਾ ਸੀ RCMP ਨੇ, ਪਰ ਇਸ ਖਬਰ ਨੂੰ ਵੀ ਹੁਣ ਤਾਂ ਮਹੀਨਾ 1.5 ਮਹੀਨਾ ਹੋ ਗਿਆ, ਅਜੇ ਤੱਕ ਕੋਈ ਵੀ ਕੈਨੇਡਾ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਅਰੈਸਟ ਨਹੀਂ ਹੋਈ. ਹਾਲਾਂ ਮੇਰੀ ਟੇਕ ਇਸ ਦੇ ਉੱਤੇ ਇਹ ਹੈ ਵੀ ਉਹ ਕੋਈ ਵੀ ਚਾਰਜ ਸ਼ੀਟ ਜਾਂ ਇੰਡਾਇਕਟਮੈਂਟ ਜਾਂ ਅਰੇਨਮੈਂਟ, ਪਹਿਲਾਂ ਤਾਂ ਇੰਡਾਇਕਟਮੈਂਟ ਹੋਏਗੀ ਫਿਰ ਅਰੇਨਮੈਂਟ ਹੋਏਗੀ, ਫਾਈਲ ਕਰਨ ਤੋਂ ਪਹਿਲਾਂ ਉਹ ਇੰਤਜ਼ਾਰ ਕਰ ਰਹੇ ਨੇ ਨਿਖਿਲ ਗੁਪਤਾ ਦੀ ਐਕਸਟ੍ਰੈਡੀਸ਼ਨ ਦਾ, ਜਿਸ ਨੂੰ ਉੱਥੇ ਹੁਣ ਕੌਂਸਟੀਟਿਊਸ਼ਨਲ ਕੋਰਟ ਫਾਈਨਲ ਸਟੇਜ ਹੈ ਉਸਨੇ ਰੋਕਿਆ ਹੋਇਆ ਕਿਉਂਕਿ ਕੜੀ ਦੋਨਾਂ ਦੀ ਸਾਂਝੀ ਹੈ. ਲੇਕਿਨ ਇਹ ਜੇ ਤੁਸੀਂ ਕਾਮਨ ਲੈਵਲ ਤੋਂ ਦੇਖੋ ਤਾਂ ਇਹ ਇੱਕ ਲੈਪਸ ਵੀ ਤੁਹਾਨੂੰ ਨਜ਼ਰ ਆਏਗਾ ਕਿ ਆਲਮੋਸਟ ਜਿਹੜਾ ਇਹ 8 ਮਹੀਨੇ ਬੀਤਣ ਤੋਂ ਬਾਅਦ ਵੀ ਜੇ ਕੋਈ ਕਾਰਵਾਈ ਨਹੀਂ, ਔਰ ਇਹ ਨਹੀਂ ਹੈ ਵੀ ਕੈਨੇਡਾ ਦੇ ਵਿੱਚ ਇੰਡੀਅਨ ਏਜੰਸੀਆਂ ਜਾਂ ਉਹਨਾਂ ਦੇ ਆਊਟਫਿਟ ਗੈਂਗਸਟਰਸ ਨੇ ਆਪਣੀਆਂ ਕਾਰਵਾਈਆਂ ਰੋਕ ਦਿੱਤੀਆਂ ਨੇ. ਉਹ ਅਸੀਂ ਦੇਖਦੇ ਹਾਂ ਕਿ ਕਿਵੇਂ ਹਰਸਿਮਰਨ ਸਿੰਘ ਦੇ ਘਰ 'ਤੇ ਫਾਇਰਿੰਗ ਹੁੰਦੀ ਹੈ, ਹਾਲਾਂ ਉਹਨੂੰ ਉਹਨਾਂ ਦੀ ਲੋਕਲ ਨੇ ਕਿਹਾ ਕਿ ਜੀ ਇਹ ਜਿਹੜਾ ਇੰਟਰਨੈਸ਼ਨਲ ਦਾ ਮਾਮਲਾ ਨਹੀਂ ਹੈ. ਇਸੇ ਤਰ੍ਹਾਂ ਅਸੀਂ ਜਿਹੜਾ ਇੰਦਰਜੀਤ ਸਿੰਘ ਗੋਸਲ ਜਿਹੜਾ ਖਾਲਿਸਤਾਨੀ ਐਕਟਿਵਿਸਟ, ਉਹਦੇ ਘਰ 'ਤੇ ਸੈਂਕੜਿਆਂ ਘਟਨਾਵਾਂ ਅਗਜ਼ਨੀ ਦੀਆਂ, ਫਾਇਰਿੰਗ ਦੀਆਂ, ਫਰੌਤੀ ਦੀਆਂ, ਔਰ ਇਕੱਲਾ ਇਹੀ ਨਹੀਂ, ਜਦੋਂ ਹੁਣ ਇੱਕ ਅਸੀਂ ਦੇਖਦੇ ਹਾਂ ਕਿ ਇੱਕ ਇਸ ਕਿਸਮ ਜਿਹਨੂੰ ਚਾਰਜ ਕੀਤਾ ਗਿਆ ਬੰਦੇ ਨੂੰ ਹਿਤੇਸ਼ ਬਾਂਸਲ, ਉਹਨੂੰ ਅਰੈਸਟ ਕੀਤਾ ਪੀਲ ਪੁਲਿਸ ਨੇ ਐਕਸਟੋਰਸ਼ਨ ਅਟੈਂਪਟ ਦੇ ਵਿੱਚ, ਔਰ ਜ਼ਾਹਰ ਹੈ ਹਿਤੇਸ਼ ਬਾਂਸਲ ਇੱਕ ਬਾਣੀਆ, ਬਾਂਸਲ ਬਾਣੀਏ ਨੇ, ਹਿਤੇਸ਼ ਹਿੰਦੂ ਨਾਂ ਹੈ, ਪਰ ਉਹਦੇ ਪੱਗ ਬੰਨੀ ਹੋਈ ਹੈ ਲੂਜ਼ ਟਰਬਨ, ਔਰ ਉਹਦੇ ਨਾਲ ਉਹਦਾ ਇਹ ਮਗ ਸ਼ਾਟ ਹੈ. ਸੋ ਇਸ ਤੋਂ ਅਸੀਂ ਅੰਦਾਜ਼ਾ ਲਾਉਂਦੇ ਹਾਂ ਵੀ ਇਹ ਵੀ ਹਦਾਇਤਾਂ ਨੇ ਉਸ ਤੋਂ ਪਹਿਲਾਂ ਹੀ ਸਰੀ ਦੇ ਵਿੱਚ ਵੀ ਜਿਹੜਾ ਭਗੌੜਾ ਕੁਛ ਕਰਕੇ ਦੌੜਿਆ
ਹਿੰਦੂ ਹੈ ਪਰ ਪੱਗ ਬੰਨੀ ਹੋਈ ਹੈ। ਮਤਲਬ ਇਹ ਵੀ ਹਦਾਇਤਾਂ ਦੇ ਥੱਲੇ ਹੀ ਹੈ। ਔਰ ਜੇ ਇਹਦੀ ਪਿਕਚਰ ਇਹਨਾਂ ਦੇ ਕੋਲ ਹੋਏ ਤਾਂ ਉਹਨੂੰ ਦਿਖਾ ਵੀ ਸਕਦੇ ਨੇ ਟੈਕਨੀਕਲ ਸਾਡੀ ਟੀਮ ਵਾਲੇ। ਪਰ ਇਹ ਜਿਹੜਾ ਹਿੰਦੂ ਨੈਸ਼ਨਲਿਸਟ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਬੰਦਾ ਹੀ ਹੈ। ਹੁਣ ਇੱਕ ਪਾਸੇ ਤਾਂ ਕੈਨੇਡਾ ਦੀ ਇਹ ਜਿਹੜੀ ਅਜੇ ਤੱਕ ਇਸ ਦੇ ਉੱਤੇ ਕੋਈ ਕਾਰਵਾਈ ਨਾ ਹੋਣਾ ਹੈ ਔਰ ਵਿਦਿਨ ਗੈਂਗਸਟਰਸ ਦੀ ਔਰ ਉਹਨਾਂ ਦੀ ਸਾਰੀ ਜਿਹੜੀ ਹੈ ਉਹ ਖੇਡ ਐਪਸਫੋਰਡ ਤੋਂ ਲੈ ਕੇ ਬਰੈਂਪਟਨ ਤੱਕ ਹੋਣਾ, ਇਹ ਥੋੜ੍ਹਾ ਜਿਹਾ ਸ਼ੰਕਾ ਪੈਦਾ ਕਰਦਾ। ਫਿਰ ਜਿਹੜੀ ਆਊਟਗੋਇੰਗ ਉਹਨਾਂ ਦੀ ਨੈਸ਼ਨਲ ਐਡਵਾਈਜ਼ਰ ਸੀ ਬੀਬੀ, ਉਹਨੇ ਕਿਹਾ ਸੀ ਜੀ ਕਿ ਇੰਡੀਆ ਦਾ ਰਵੱਈਆ ਹੁਣ ਨਰਮ ਹੋਇਆ ਕੁਛ, ਲੇਕਿਨ ਇੰਡੀਆ ਨੇ ਅੱਜ 2-3 ਦਿਨ ਵੀ ਉਸ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਉਹਦੇ ਬਿਆਨ ਦੀ। ਤਾਂ ਉਹਨਾਂ ਨੇ ਕਿਹਾ ਨਹੀਂ ਰਾਦਰ ਅਸੀਂ ਕੈਨੇਡਾ ਤੋਂ ਤਵੱਕੋ ਕਰਦੇ ਹਾਂ ਕਿ ਕੈਨੇਡਾ ਸੁਧਰ ਜਾਏ ਔਰ ਜਿਹੜਾ ਉਹਨਾਂ ਨੇ ਪੋਲੀਟੀਕਲ ਸਪੇਸ ਦਿੱਤਾ ਹੈ ਉਸ ਨੂੰ ਜਿਹੜਾ ਹੈ ਉਹ ਉਹਨਾਂ ਦੇ ਲਈ ਵੀ ਪ੍ਰੋਬਲਮਸ ਔਰ ਦੂਸਰਾ ਬਣੇਗਾ। ਹੁਣ ਅੱਜ ਇਹ ਖਬਰ ਤਾਂ ਕੱਲ੍ਹ ਦੀ ਹੈ ਔਰ ਉਹਦੇ 'ਚ ਇਹ ਹੈ ਕਿ ਜੀ ਕਿਉਂਕਿ ਜਰਮਨ ਦੀ ਕੈਪੀਟਲ ਮਿਊਨਿਖ ਦੇ ਵਿੱਚ ਜਿਹੜੀ ਇੱਕ ਇਹਨਾਂ ਦੀ ਸਿਕਿਉਰਿਟੀ ਕਾਨਫਰੰਸ ਚੱਲ ਰਹੀ ਹੈ ਮੁਲਕਾਂ ਦੀ, ਜਿਹਦੇ 'ਚ ਕੈਨੇਡਾ ਦੀ ਫੋਰਨ ਮਿਨਿਸਟਰ ਮੈਲਨੀ ਜੋਲੀ ਵੀ ਸ਼ਾਮਲ ਹੈ ਔਰ ਇੰਡੀਆ ਦਾ ਐਸ ਜੈਸ਼ੰਕਰ ਵੀ ਆਇਆ ਹੋਇਆ। ਔਰ ਇਹ ਖਬਰ ਹੈ ਕਿ ਵੀ ਉੱਥੇ ਸਾਈਡ ਲਾਈਨ ਦੇ ਉੱਤੇ, ਕਿਉਂਕਿ ਮਕਸਦ ਡਾਇਰੈਕਟ 1-to-1 ਵਿਜ਼ਿਟ ਨਹੀਂ ਹੈ, ਸਾਈਡ ਲਾਈਨ ਵਿਜ਼ਿਟ ਹੁੰਦੀ, ਪਰ ਮੁਲਾਕਾਤ ਤਾਂ ਹੋਈ ਕਿ ਐਸ ਜੈਸ਼ੰਕਰ ਮੀਟਸ ਕੈਨੇਡੀਅਨ ਕਾਊਂਟਰ ਪਾਰਟਸ ਇਨ ਜਰਮਨੀ, ਡਿਸਕਸ ਪ੍ਰੈਜ਼ੈਂਟ ਸਟੇਟ ਆਫ ਬਾਇਲੇਟਰਲ ਟਾਈਜ਼ ਐਂਡ ਗਲੋਬਲ ਇਸ਼ੂਜ਼। ਇਸ ਤੋਂ ਇੱਕ ਲਫ਼ਜ਼ ਜੇ ਅੰਗਰੇਜ਼ੀ ਦਾ ਕਹਿਣਾ ਹੋਏ ਵੀ ਕੈਨੇਡਾ ਔਰ ਇੰਡੀਆ ਦੇ ਵਿਚਾਲੇ ਆਈਸ ਮੈਲਟ ਹੋਣੀ ਸ਼ੁਰੂ ਹੋਈ ਹੈ। ਜਿਸ ਲੈਵਲ ਦੇ ਉੱਤੇ ਦੋਨਾਂ ਦੀ ਮੀਟਿੰਗ ਹੁੰਦੀ ਹੈ, ਹਾਲਾਂਕਿ ਦੋਨਾਂ ਨੇ ਹੀ ਮੀਟਿੰਗ ਤੋਂ ਬਾਅਦ ਜਿਹੜੇ ਟਵੀਟ ਕੀਤੇ ਨੇ ਉਹ ਗੱਲ ਦੱਸਦੇ ਨੇ ਔਰ ਜੇ ਉਹਨਾਂ ਦੀ ਖੜਿਆਂ ਦੀ ਪਿਕਚਰ ਵੀ ਦੇਖੋ ਤੇ ਬਾਡੀ ਲੈਂਗੁਏਜ ਦੱਸਦੀ ਹੈ ਵੀ ਇੱਕ ਦਾ ਦੂਜੇ ਨਾਲ ਕੋਈ ਤਾਲੁਕ ਨਹੀਂ ਹੈ। ਹੁਣ ਇਹਦੇ ਤੇ ਐਸ ਜੈਸ਼ੰਕਰ ਨੇ ਟਵੀਟ ਕੀਤਾ, ਮੈਟ ਮਾਈ ਕੈਨੇਡੀਅਨ ਕਾਊਂਟਰ ਪਾਰਟ ਫੋਰਨ ਮਿਨਿਸਟਰ ਮੈਲਨੀ ਜੋਲੀ on the sidelines of this. Our conversation understandably focused on the present state of our bilateral ties. ਕਿ ਸਾਡੀ ਗੱਲਬਾਤ ਇਸ ਦੇ ਉੱਤੇ ਹੀ ਫੋਕਸ ਸੀ, bilateral ties was also useful to exchange views on the global situation, ਕਿ ਦੁਨੀਆ ਦੀ ਹਾਲਤ ਬਾਰੇ ਵੀ ਜਿਹੜੀ ਹੈ ਉਹ ਗੱਲਬਾਤ ਹੋਈ। ਹੁਣ ਜਿਹੜਾ ਉਹਨੇ ਬੀਬੀ ਮੈਲਨੀ ਨੇ ਟਵੀਟ ਕੀਤਾ, ਉਹਨੇ ਕਿਹਾ S. Shankar and I had a frank discussion, frank, khul ke, on Canada-India relations and the current global issues, including Russia's illegal invasion of Ukraine, she wrote. ਇਹ ਇੱਕ ਐਡੀਸ਼ਨ ਹੈ ਵੀ ਉਹਨੂੰ ਕਿਹਾ ਵੀ ਤੁਸੀਂ ਯੂਕਰੇਨ ਦੇ ਮਾਮਲੇ ਦੇ ਉੱਤੇ ਰਸ਼ੀਆ ਦੀ ਮਦਦ ਕਰ ਰਹੇ ਹੋ ਔਰ ਬਸ ਉਹਨੇ ਵੀ ਇੰਨਾ ਹੀ ਲਿਖਿਆ। ਉਹਨੇ ਇਸ ਤੋਂ ਇਹ ਹੋਇਆ ਵੀ ਫਰੈਂਕ ਵੀ ਹੈ ਤੇ ਉਹਨੇ ਇੰਡੀਆ ਨੂੰ ਇਹ ਵੀ ਕਿਹਾ। ਪਰ ਈਵਨ ਇਹਨਾਂ ਦੀ ਮੁਲਾਕਾਤ ਇਹਦੇ ਬਾਵਜੂਦ ਕਿ ਇੰਡੀਆ ਨੇ ਅਜੇ ਕੋਈ ਕੋਆਪਰੇਟ ਕਰਨ ਦੀ ਜਾਂ ਕੋਈ ਇਸ ਦੇ ਉੱਤੇ ਜ਼ਿੰਮੇਵਾਰੀ ਨਹੀਂ ਲਈ, ਇਹ ਤਾਂ ਕੈਨੇਡਾ ਇੰਡੀਆ ਰਿਲੇਸ਼ਨਸ਼ਿਪ ਦਾ ਪਾਰਟ ਹੈ। ਹੁਣ ਕਿਉਂਕਿ ਅਮਰੀਕਾ 'ਚ ਆਲਰੇਡੀ ਇੰਡਾਇਕਟਮੈਂਟ ਫਾਈਲ ਹੋਈ ਹੈ ਔਰ 29 ਨਵੰਬਰ ਤੋਂ ਬਾਅਦ ਉਹਦੀ ਹੁਣ ਇੰਤਜ਼ਾਰ ਹੈ ਨਿਖਿਲ ਗੁਪਤਾ ਦੀ। ਅਸੀਂ ਤਾਂ ਇੰਤਜ਼ਾਰ ਕਰ ਰਹੇ ਹਾਂ ਵੀ ਉਹਦੀ ਡੋਲੀ ਦੀ ਰਵਾਨਗੀ ਕਦੋਂ ਹੁੰਦੀ ਹੈ, ਪਰ ਉੱਥੇ ਕਨਸਟੀਟਿਊਸ਼ਨਲ ਕੋਰਟ ਤਾਂ ਹੈ ਹੀ ਹੈ ਸੀ। ਪਰ ਇਸ 2-3 ਇਸ ਮਹੀਨਿਆਂ ਦੇ ਵਿੱਚ ਖਾਸ ਤੌਰ 'ਤੇ ਜਨਵਰੀ ਔਰ ਫਰਵਰੀ ਦੇ ਵਿੱਚ ਜਿਹੜੀਆਂ 2-3 ਡਿਵੈਲਪਮੈਂਟਸ ਹੁੰਦੀਆਂ ਨੇ ਅਮਰੀਕਾ ਇੰਡੀਆ ਪਾਰਟ ਤੋਂ, ਉਹਦੇ ਤੋਂ ਸਾਡੇ ਹੀ ਕੁਛ ਵੀਰਾਂ ਦਾ ਇਹ ਕਹਿਣਾ ਹੈ ਵੀ ਕੀ ਅਮਰੀਕਾ ਸੌਫਟ ਹੋ ਗਿਆ ਇੰਡੀਆ ਪ੍ਰਤੀ, ਔਰ ਜੇ ਕੈਨੇਡਾ 'ਚ ਵੀ ਭਾਵੇਂ ਸਾਈਡ ਲਾਈਨ ਮੀਟਿੰਗ ਹੀ ਹੋਈ ਹੈ ਜਾਂ ਦੂਜਾ ਕਿ ਅਮਰੀਕਾ ਕੈਨੇਡਾ ਦੇ ਉੱਤੇ ਵੀ ਪ੍ਰਵੇਲ ਕਰ ਰਿਹਾ ਹੈ ਵੀ ਕਨਫਰੰਟੇਸ਼ਨ ਪਾਥ ਨਾ ਲਓ। ਔਰ ਉਹਦੇ 'ਚ ਜਿਹੜਾ ਇੱਕ ਪਾਰਟ ਸਾਡੇ ਡਿਸਕਸ਼ਨ ਦੇ ਲਈ ਸਾਨੂੰ ਬਹੁਤਿਆਂ ਨੇ ਰੈਫਰ ਵੀ ਕੀਤਾ ਔਰ ਵੈਸੇ ਵੀ ਹੈ, ਔਰ ਇਹ ਹੁਣ ਇੰਡੀਆ ਦਾ ਫੌਜੀ ਚੀਫ ਜਨਰਲ ਮਨੋਜ ਪਾਂਡੇ ਜਿਹੜਾ ਹੈ ਉਹ ਹੁਣ ਤਾਂ ਵਾਪਸ ਚਲਾ ਗਿਆ। ਇਹ 15 ਤਰੀਕ ਦੀ ਖਬਰ ਸੀ ਕਿ ਜਦੋਂ 15 ਤੋਂ ਉਹਦਾ 4 ਰੋਜ਼ਾ ਜਾਂ 5 ਰੋਜ਼ਾ ਉਹਦਾ ਦੌਰਾ ਜਿਹੜਾ ਹੈ ਉਹ ਅਮਰੀਕਾ ਦਾ ਸੀ। ਉਸ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਜਿਹੜਾ ਸਟੈਂਡਰਡ ਪ੍ਰੋਟੋਕੋਲ ਹੁੰਦਾ ਔਰ ਇਹ ਬੁੱਧਵਾਰ ਦਾ ਆਇਆ ਹੋਇਆ। ਹੈਲਡ ਹਾਈ ਲੈਵਲ ਡਿਸਕਸ਼ਨਸ ਵਿਦ ਹਿਸ ਅਮਰੀਕਨ ਕਾਊਂਟਰਪਾਰਟ ਜਨਰਲ ਰੈਂਡੀ ਜਾਰਜ on matters of bilateral importance and ways to enhance mutual commitment towards global peace and security. So ਇਹ 4-5 ਦਿਨ ਦਾ ਫੌਜੀ ਚੀਫ ਦਾ ਦੌਰਾ ਮਾਨੇ ਰੱਖਦਾ ਹੈ ਔਰ ਉਹਦੇ 'ਚ ਉਹਨਾਂ ਨੇ ਜਿਹੜਾ
ਪੂਰਾ ਉਸ ਨੂੰ ਪ੍ਰੋਟੋਕੋਲ ਵੀ ਦਿੱਤਾ। ਉਹ ਜਿਹੜੀ US ਆਰਮੀ ਦਾ ਜੀਓ ਸਪੈਸ਼ਲ ਸੈਂਟਰ ਹੈ ਫੋਰਟ ਬੈਲਵੋਇਰ, ਉੱਥੇ ਵੀ ਗਿਆ ਔਰ ਜਿਹੜਾ ਉਹ ਬਾਕੀ ਵੀ ਉਹਦੀ ਸਾਰੀ ਐਕਟੀਵਿਟੀ ਦਾ ਵਿਜ਼ਿਟ ਹੋਲਡ ਸਿਗਨੀਫਿਕੈਂਸ amid the two countries' deepening military cooperation and strategic partnership. The tour is aimed at exploring avenues for more significant training, co-development and co-production engagements. ਔਰ ਹੁਣ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਜਿਵੇਂ ਜੇ ਆਰਮੀ ਦੇ ਨਾਲ ਇਸ ਲੈਵਲ ਦੀ ਰਿਲੇਸ਼ਨਸ਼ਿਪ ਹੈ ਵੀ ਨਾਰਮਲਾਈਜੇਸ਼ਨ ਆਫ ਰਿਲੇਸ਼ਨਸ ਹੋ ਰਹੀ ਹੈ। ਔਰ ਇਸੇ ਤਰ੍ਹਾਂ ਇੱਕ ਫੰਕਸ਼ਨ ਜਿਹੜੀ ਖਬਰ ਅੱਜ 21 ਫਰਵਰੀ ਦੀ ਡੇਟਲਾਈਨ ਦੇ ਹਵਾਲੇ ਨਾਲ ਹੈ, ਮਿਲਟਰੀ ਇਕੁਇਪਮੈਂਟ co-developed by India, US, can be used to dissuade countries from going to mutual adversaries. US ambassador says, ਇਹ ਜਿਹੜਾ ਅਮਰੀਕਾ ਦਾ ਐਂਬੈਸਡਰ ਹੈ ਇੰਡੀਆ 'ਚ ਮਿਸਟਰ ਗਾਰਸ਼ੀ, ਉਹ ਕਹਿ ਰਿਹਾ ਕਿ ਜਿਹੜੀ ਅਸੀਂ ਦੋਨੋਂ ਮੁਲਕ ਮਿਲਟਰੀ ਜਿਹੜੀ ਇਕੁਇਪਮੈਂਟ ਹੈ ਉਹ ਇਹਨੂੰ co-develop ਕਰੀਏ ਔਰ ਤਾਂ ਕਿ ਅਸੀਂ ਅੱਗੋਂ ਜਿਹੜੇ ਦੁਸ਼ਮਣ ਨੇ ਸਾਡੇ ਜਾਂ ਦੂਜੇ ਉਹਨਾਂ ਦੇ ਖਿਲਾਫ ਜਿਹੜੇ ਖਲੋਣ ਵਾਲੇ ਨੇ ਉਹਨਾਂ ਨੂੰ ਦੇ ਸਕੀਏ। ਉਹਨਾਂ ਨੇ ਕਿਹਾ ਕਿ ਵੀ US ambassador says co-developed military hardware could be sold to countries which cannot afford top shelf equipment. Cites Indian epics to note that goal is not to wage war but to protect peace. ਹੁਣ ਜਿਹੜਾ ਅਮਰੀਕਾ ਦਾ ਇੰਡੀਆ 'ਚ ਐਂਬੈਸਡਰ ਹੈ ਉਹ co-develop ਕਰਨ ਦੀ ਗੱਲ ਵੀ ਕਰ ਰਿਹਾ ਹੈ ਔਰ ਫਿਰ ਉਹ ਇੰਡੀਆ ਔਰ ਯੂਨਾਈਟਿਡ ਸਟੇਟਸ ਦੇ ਐਰਿਕ ਗਾਰਸੈਟੀ ਇਹਦਾ ਐਂਬੈਸਡਰ ਦਾ ਨਾਂ ਹੈ ਔਰ ਇਹ ਐਡਰੈਸ ਕਰ ਰਿਹਾ ਉੱਥੇ ਇੰਡੀਆ ਸੈਕੰਡ ਇੰਡੀਆ US ਡਿਫੈਂਸ ਐਕਸਲਰੇਸ਼ਨ ਐਕੋਸਿਸਟਮ ਸਮਿਟ ਨਵੀਂ ਦਿੱਲੀ 'ਚ ਹੋਈ ਹੈ, ਅੱਜ ਚੱਲ ਰਹੀ ਹੈ। ਉਸ ਦੇ ਵਿੱਚ ਉਹ ਕਹਿ ਰਿਹਾ ਅਸੀਂ co-develop ਕਰੀਏ। ਫਿਰ ਉਹ ਮਹਾਭਾਰਤ 'ਚੋਂ ਕੋਟ ਕਰ ਰਿਹਾ ਮਿਸਟਰ ਵਾਰ ਇਜ਼ ਨਾਟ ਦਾ ਗੋਲ। ਗਾਰਸੈਟੀ ਕੋਟਸ ਰਿਗਵੇਦਾ ਮਹਾਭਾਰਤ, ਇੱਕ ਉਹ ਰਿਗਵੇਦ ਨੂੰ ਕੋਟ ਕਰਦਾ ਹੈ, ਫਿਰ ਉਹ ਅਥਰਵੇਦ ਨੂੰ ਕੋਟ ਕਰਦਾ। ਹੁਣ ਇੱਕ ਪਾਸੇ ਤੁਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹੋ, ਦੂਸਰੇ ਪਾਸੇ ਅਸੀਂ ਇਹ ਵੀ ਦੇਖਿਆ ਵੀ ਜਿਹੜਾ $3 ਬਿਲੀਅਨ ਦੀ ਡਰੋਨ ਡੀਲ ਸੀ ਉਹ $4 ਬਿਲੀਅਨ ਸਿਰੇ ਚੜ੍ਹ ਗਈ। ਹਾਲਾਂਕਿ ਜਿਹੜਾ ਸੈਨੇਟ ਕਮੇਟੀ ਦਾ ਚੀਫ ਸੀ ਫੋਰਨ ਰਿਲੇਸ਼ਨਸ ਕਮੇਟੀ ਦਾ, ਉਹਨੇ ਕਿਹਾ ਕਿ ਜੀ ਮੈਂ ਸਟੇਟ ਡਿਪਾਰਟਮੈਂਟ ਤੋਂ ਔਰ ਇਹ ਐਸ਼ੋਰੈਂਸ ਲਈ ਹੈ ਕਿ ਵੀ ਇਹਨੂੰ ਮੰਤਕੀ ਅੰਜਾਮ ਤੱਕ ਪਹੁੰਚਾਇਆ ਜਾਏਗਾ। ਔਰ ਇਸ ਸਾਰੇ ਦੇ ਚੱਲਦਿਆਂ ਅਸੀਂ ਨਾਲ ਦੀ ਨਾਲ ਇਹ ਵੀ ਦੇਖਦੇ ਹਾਂ ਕਿ ਇਹ ਵੀ ਖਬਰ ਇਹਨਾਂ ਦੇ ਹੀ ਪ੍ਰੋਮੀਨੈਂਟ ਮੀਡੀਆ ਨੇ ਦਿੱਤੀ ਹੈ, ਇੰਡੀਅਨਸ ਹਾਇਰਡ ਐਜ਼ ਹੈਲਪਰਸ ਫੋਰਸ ਟੂ ਫਾਈਟ ਇਨ ਰਸ਼ੀਆਜ਼ ਵਾਰ, ਕਿ 3 ਇੰਡੀਅਨਸ ਨੇ ਜਿਹੜਾ ਉਹ ਰਿਪੋਰਟ ਕੀਤਾ ਕਿ ਜੀ ਸਾਨੂੰ ਹੈਲਪਰ ਦੇ ਤੌਰ 'ਤੇ ਰਸ਼ੀਆ ਨੇ ਏਜੰਟਾਂ ਰਾਹੀਂ ਹਾਇਰ ਕੀਤਾ ਸੀ ਤਾਂ ਹੁਣ ਸਾਨੂੰ ਯੂਕਰੇਨ ਬਾਰਡਰ ਦੇ ਉੱਤੇ ਭੇਜ ਰਹੇ ਨੇ। ਐਟਲੀਸਟ 3 ਇੰਡੀਅਨਸ ਵਰ ਫੋਰਸ ਟੂ ਫਾਈਟ ਅਲੋਂਗ ਸਾਈਡ ਦਾ ਰਸ਼ੀਅਨਸ ਔਨ ਦਾ ਰਸ਼ੀਆ ਯੂਕਰੇਨ ਬਾਰਡਰ after they were allegedly conned by an agent and sent there to work as army security helpers. ਉਹਨਾਂ ਨੇ ਮੀਡੀਆ ਨਾਲ ਗੱਲ ਕੀਤੀ ਹੈ ਕਿ ਜੀ ਸਾਨੂੰ ਤਾਂ ਉੱਥੇ ਲੜਨ ਲਈ ਭੇਜਿਆ ਔਰ ਮਤਲਬ ਟੈਕਨੀਕਲ ਹੈਲਪ ਲਈ ਸੀ, ਅਸੀਂ ਨੌਕਰੀ ਲਈ ਗਏ ਸੀ ਪਰ ਸਾਨੂੰ ਤਾਂ ਉੱਥੇ ਉਹਨਾਂ ਨੇ ਲੜਨ 'ਤੇ ਪਾ ਦਿੱਤਾ। ਔਰ ਇੱਕ ਜਿਹੜੀ ਖਬਰ ਜੇ ਮੈਂ ਕੱਲ੍ਹ ਪ੍ਰੋਗਰਾਮ ਕਰਦਾ ਤੇ ਮੈਂ ਇਹਨੂੰ ਐਜ਼ ਏ ਲੀਡ ਸੈਗਮੈਂਟ ਵੀ ਬਣਾਉਂਦਾ, ਪਰ ਮੈਂ ਜਾਂਦੇ ਜਾਂਦੇ ਇਸ ਕੰਟੈਕਸਟ 'ਚ ਕਹਿਣਾ ਚਾਹੁੰਦਾ CNN ਦੀ ਰਿਪੋਰਟਿੰਗ ਸੀ, The Kremlin has never been richer thanks to a US strategic partner. ਹੁਣ ਇਹ ਖਬਰ ਦਾ ਲੁਬੇ ਲੁਬਾਬ ਇਹ ਹੈ ਕਿ ਰਸ਼ੀਆ ਜਿਹੜਾ ਹੈ ਉਹ ਤੀਸਰਾ ਸਾਲ ਯੂਕਰੇਨ ਦੇ ਨਾਲ ਉਹਦੀ ਵਾਰ ਦਾ ਚੱਲ ਰਿਹਾ, ਪਰ ਇਸ ਵੇਲੇ ਉਹਦੇ ਕਾਫਰਸ ਦੇ ਵਿੱਚ ਉਹਦੀ ਖਜ਼ਾਨੇ ਭਰੇ ਹੋਏ ਨੇ ਔਰ ਰਿਕਾਰਡ $37 ਬਿਲੀਅਨ ਦੀ ਕਰੂਡ ਆਇਲ ਦੀ ਸੇਲ ਇੰਡੀਆ ਨੂੰ ਉਹਨੇ ਪਿਛਲੇ ਸਾਲ 'ਚ ਕੀਤੀ ਹੈ। ਅਕੋਰਡਿੰਗ ਟੂ ਨਿਊ ਐਨਾਲਿਸਿਸ ਵਿਚ ਕਨਕਲੂਡਸ that some of the crude was refined by India and then exported to United States as oil products worth more than $1 billion. ਉਹਨਾਂ ਤੋਂ ਹੀ ਕਰੂਡ ਆਇਲ ਲਿਆ ਰਸ਼ੀਆ ਤੋਂ $37 ਬਿਲੀਅਨ ਦੀ, $1 ਬਿਲੀਅਨ ਤੋਂ ਜ਼ਿਆਦਾ ਦਾ ਉਹਨੂੰ ਰਿਫਾਈਨ ਕਰਕੇ ਅਮਰੀਕਾ ਨੂੰ ਯੂਰਪ ਤਾਂ ਵੇਚ ਹੀ ਰਹੇ ਨੇ। ਸੋ ਮਤਲਬ ਉਹਨੇ ਕਿਹਾ ਜੀ ਵੀ, ਔਰ ਇਹ CNN ਨੇ ਕਿਹਾ this flow of payments ultimately to Moscow's benefit comes from India increasing its purchases of Russian crude by over 13 times its pre-war amounts, according to the analysis by Center for Research on Energy and Clean Air, exclusively shared with CNN. It amounts to US strategic partner New Delhi's stepping in to replace crude purchases by Western buyers
reduced by sanctions over Russia's invasion to Ukraine ਦਾ ਐਨਾਲਿਸਿਸ ਉਹਨੇ ਕਿਹਾ ਜੀ ਆ ਚੰਗਾ ਸਾਡਾ ਸਟ੍ਰੈਟੇਜਿਕ ਪਾਰਟਨਰ ਹੈ ਕਿ ਜਿਹੜੀਆਂ ਸੈਂਕਸ਼ਨਸ ਯੂਰਪ ਦੇ ਉੱਤੇ ਲਾਈਆਂ ਹੋਈਆਂ ਉਹਨਾਂ ਨੂੰ ਅਵੇਡ ਕਰਕੇ ਇਹ ਉਹਨਾਂ ਦਾ ਕਰੂਡ ਆਇਲ ਲੈ ਕੇ ਸਾਨੂੰ ਵੀ ਵੇਚ ਰਿਹਾ ਉਹਨਾਂ ਨੂੰ ਵੀ ਵੇਚ ਰਿਹਾ ਇਹ ਚੰਗਾ ਸਾਡਾ ਜਿਹੜਾ ਹੈ ਉਹ ਸਟ੍ਰੈਟੇਜਿਕ ਪਾਰਟਨਰ ਹੈ। ਇਹਦਾ ਹੈਡਲਾਈਨ ਹੀ ਖਬਰ ਦਾ ਹੈ ਦਾ ਕ੍ਰੈਮਲਿਨ ਹੈਜ਼ ਨੈਵਰ ਬੀਨ ਰਿਚਰ ਥੈਂਕਸ ਟੂ ਦਾ US ਸਟ੍ਰੈਟੇਜਿਕ ਪਾਰਟਨਰ। ਹੁਣ ਇਹ ਜੇ CNN ਜਾਂ ਉਹਨਾਂ ਨੂੰ ਬਰੀਫਿੰਗ ਵੀ ਉਹਨਾਂ ਨੇ ਹੀ ਦਿੱਤੀ ਹੈ ਤੇ ਇਸ ਸਭ ਦੇ ਬਾਵਜੂਦ ਜੇ ਅਮਰੀਕਾ ਦੀ ਵਾਰਮਥ ਇੰਡੀਆ ਵੱਲ ਵੱਧ ਰਹੀ ਹੈ ਇਹ ਠੀਕ ਹੈ ਕਿ ਬਈ ਅਸੀਂ ਕਰ ਤਾਂ ਕੁਛ ਨਹੀਂ ਸਕਦੇ ਲੇਕਿਨ ਸਾਡਾ ਇਹ ਫਰਜ਼ ਜ਼ਰੂਰ ਹੈ ਕਿ ਵੀ ਅਸੀਂ ਅੱਖ ਵੀ ਰੱਖੀਏ ਦੋਵੇਂ ਸਾਈਡ ਆਫ ਦਾ ਆਇਲ ਦੇਖੀਏ ਹੋਪ ਵੀ ਅਸੀਂ ਅਮਰੀਕਾ ਜਾਂ ਕੈਨੇਡਾ ਤੋਂ ਹੀ ਕਰਦੇ ਹਾਂ ਤੇ ਜੇ ਇਸ ਕਿਸਮ ਦਾ ਕੁਛ ਵਰਤਾਰਾ ਹੈ ਤੇ ਇਹ ਵੀ ਨਹੀਂ ਹੈ ਵੀ ਅਸੀਂ ਅੱਖਾਂ ਬੰਦ ਕਰਕੇ ਹੀ ਰੱਖਾਂਗੇ। ਸਾਨੂੰ ਇਹ ਵੀ ਦੇਖਣਾ ਪਏਗਾ ਕਿ ਭਾਈ ਅਲਟੀਮੇਟਲੀ ਕੀ ਕਿੱਥੇ ਨੂੰ ਜਾ ਰਿਹਾ ਹੈ। ਇਹ ਵੀ ਸੰਭਵ ਹੈ ਕਿ ਭਾਈ ਇੱਕ ਪਾਸਾ ਚੱਲ ਰਿਹਾ ਹੈ ਦੂਸਰਾ ਪਾਸਾ ਅਮਰੀਕਾ 'ਚ ਘੱਟੋ ਘੱਟ ਅਸੀਂ ਰੂਲ ਆਫ ਦਾ ਲਾਅ ਤਾਂ ਹੈ ਜੇ ਪੋਲੀਟੀਕਲੀ ਕੋਈ ਮੈਨੂਵਰਿੰਗ ਵੀ ਕਰ ਰਿਹਾ ਹੋਏ ਬਾਈਡਨ ਐਡਮਿਨਿਸਟ੍ਰੇਸ਼ਨ ਤੇ ਜਸਟਿਸ ਡਿਪਾਰਟਮੈਂਟ ਨੇ ਜਿਹੜੀ 15 ਸਫ਼ਿਆਂ ਦੀ ਇੰਡਾਇਕਟਮੈਂਟ ਫਾਈਲ ਕੀਤੀ ਹੋਈ ਹੈ ਉਸ ਦੇ ਲਈ ਜਿਹੜਾ ਭਾਰਤੀ ਇੰਡੀਅਨ ਰੋਗ ਸਟੇਟ ਨੂੰ ਅਕਾਊਂਟੇਬਲ ਠਹਿਰਾਇਆ ਜਾਏਗਾ ਔਰ ਅਮਰੀਕਨ ਸਿਸਟਮ ਦਾ ਅਸੀਂ ਸ਼ੁਕਰਗੁਜ਼ਾਰੀ ਵਾਲਾ ਪਾਰਟ ਹਮੇਸ਼ਾ ਹੀ ਡਿਸਕਸ ਕਰਦੇ ਪਰ ਇਹ ਸਾਡੇ ਕੁਝ ਵਿਊਅਰਸ ਨੇ ਵੀ ਸਾਡੇ ਤੱਕ ਖਬਰਾਂ ਪਹੁੰਚਾਈਆਂ ਔਰ ਮੈਨੂੰ ਵੀ ਲੱਗਾ ਕਿ ਵੀ ਇਹ ਇੱਕ ਜ਼ਰੂਰੀ ਹੈ ਕਿ ਅਸੀਂ ਇਸ ਸਾਰੇ ਇਸ਼ੂਜ਼ ਦੀ ਜਿਹੜੀ ਫਲਿਪ ਸਾਈਡ ਹੈ ਉਸ ਦੀ ਗੱਲ ਵੀ ਕਰੀਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਂਕ ਯੂ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।